ਆਮ ਤੌਰ 'ਤੇ ਪੰਜਾਬੀਆਂ ਨੂੰ ਇੱਕ ਤਾਨਾ ਮਿਲਣਾ, ਨੌਨ ਪੰਜਾਬੀਆਂ ਨੂੰ ਇੱਕ ਮਾਰਿਆ ਜਾਂਦਾ ਹੈ। ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਕਾਲੇ ਹੋ। ਰੰਗ ਦਾ ਵੀ ਇੱਕ ਹੋਰ ਜਿਹੜੇ ਤਸਬ ਨੇ, ਉਹ ਤਸਬ ਆਪਣੀ ਜਗ੍ਹਾ 'ਤੇ ਪੰਜਾਬੀਆਂ ਦੇ ਅਗੇਂਸਟ ਲੋਕ ਜਿਹੜੇ ਰੱਖਦੇ ਨੇ ਨੌਨ ਪੰਜਾਬੀ, ਲੇਕਿਨ ਇੱਕ ਕਾਲੇ ਰੰਗ ਦੇ ਉੱਤੇ ਪੰਜਾਬੀਆਂ ਨੂੰ ਬੜਾ ਤਾਨਾ ਮਿਹਣਾ ਮਾਰਿਆ ਜਾਂਦਾ ਹੈ ਕਿ ਜਨਾਬ ਕਾਲੇ ਪੰਜਾਬੀ, ਕਾਲਾ ਪੰਜਾਬੀ। ਤੁਸੀਂ ਸੁਣਿਆ ਉਸੀ ਦਾ ਇੱਕ ਹੋਰ ਬੰਦੇ ਦਾ ਵੀ, ਜਦੋਂ ਪੰਜਾਬ ਪੁਲਿਸ ਕਿਸੇ ਬੰਦੇ ਨੇ ਅਰੈਸਟ ਕੀਤਾ ਹੋਇਆ ਇੱਕ ਬੰਦੇ ਨੂੰ ਨਾ, ਨੌਨ ਪੰਜਾਬੀ ਨੇ, ਤਾਂ ਉਸ ਆਖਿਆ ਮੁਝੇ ਇੱਕ ਬਦਬੂਦਾਰ ਕਾਲੇ ਪੰਜਾਬੀ ਨੇ ਪਕੜਾ। ਮਤਲਬ ਵੀ ਵੇਖੋ, ਇਹ ਉਹਨਾਂ ਲੋਕਾਂ ਦੀ ਨਫ਼ਰਤ ਹੈ ਪੰਜਾਬੀਆਂ ਕੋਲੋਂ। ਉਸ ਦਾ ਇਜ਼ਹਾਰ ਉਹ ਕਿੰਜ ਕਰਦੇ ਨੇ, ਕਾਲਾ ਕਰਕੇ ਵੀ ਕਾਲੇ ਪੰਜਾਬੀ। ਕਿਆ ਕਾਲਾ ਹੋਣਾ ਬੁਰੀ ਗੱਲ ਹੈ, ਮਾੜੀ ਗੱਲ ਹੈ? ਮੈਂ ਪੰਜਾਬੀ ਹਾਂ ਔਰ ਮੇਰਾ ਰੰਗ ਕਾਲਾ ਹੈ ਜਾਂ ਸਾਂਵਲਾ ਹੈ, ਠੀਕ ਹੈ। ਸਾਨੂੰ ਇਹਦੇ ਉੱਤੇ ਫਖਰ ਹੈ, ਮਾਣ ਹੈ। ਸਾਡੇ ਪਿਓ ਦਾਦੇ ਦਾ ਵੀ ਇਹੀ ਰੰਗ ਆ, ਸਾਡਾ ਵੀ ਇਹੀ ਰੰਗ ਹੈ। ਸਾਡੇ ਖਿੱਤੇ ਦੇ ਵਿੱਚ ਜਿਹੜਾ ਤਕਰੀਬਨ ਜ਼ਿਆਦਾਤਰ ਏਰੀਆ ਹੈ, ਜਿਹੜਾ ਮੈਦਾਨੀ ਇਲਾਕਿਆਂ ਦੇ ਵੀ, ਅਗਰ ਅਸੀਂ ਗੱਲ ਕਰੀਏ ਦਰਿਆਈ ਇਲਾਕਿਆਂ ਦੀ, ਜਾਂ ਜਿਹੜੇ ਅਸੀਂ ਬਾਹਰ ਦੇ ਇਲਾਕਿਆਂ ਦੇ ਲੋਕ ਹਾਂ, ਸਾਡੇ ਰੰਗ ਇਹੋ ਜਿਹੇ ਨੇ। ਕੋਈ ਥੋੜ੍ਹਾ ਬਹੁਤ 19-20 ਦਾ ਫਰਕ ਉਸੀ ਦਾ, ਸਿਵਾਏ ਸਾਡੇ ਉਹਨਾਂ ਪੰਜਾਬੀਆਂ ਦੇ ਜਿਹੜੇ ਪਹਾੜਾਂ ਦੇ ਉੱਤੇ ਰਹਿੰਦੇ ਨੇ, ਜਾਂ ਜਿਹੜੇ ਠੰਡੇ ਇਲਾਕਿਆਂ ਦੇ ਪੰਜਾਬੀ ਨੇ, ਜਿਵੇਂ ਕਸ਼ਮੀਰ ਵਾਲੇ ਪਾਸੇ, ਉਸ ਪਾਸਿਓਂ ਦੀ ਅਗਰ ਵਗ ਜਾਓ ਤਾਂ ਜੰਮੂ ਵਾਲੇ ਪਾਸੇ, ਜਾਂ ਕਿਉਂਕਿ ਵੀ ਇੱਕ ਦੌਰ ਆਇਆ ਕਿ ਠੀਕ ਹੈ, ਇਹਨਾਂ ਲੋਕਾਂ ਦੇ ਰੰਗ ਜਿਹੜੇ ਨੇ ਉਹ ਸਾਡੀ ਨਿਸਬਤ ਸਾਫ਼ ਨੇ, ਚਿੱਟੇ ਨੇ। ਹੁਣ ਗੱਲ ਕਰਦੇ ਹਾਂ ਜਿਹੜੇ ਸਾਨੂੰ ਲੋਕ ਆਉਂਦੇ ਨੇ ਕਾਲਾ ਪੰਜਾਬੀ। ਪੰਜਾਬ ਦੇ ਅੰਦਰ ਪਹਿਲੀ ਗੱਲ ਤੇ ਕਿ ਕਾਲਾ ਹੋਣ ਨੂੰ ਕਦੀ ਵੀ ਬੁਰੀ ਨੀਅਤ ਨਜ਼ਰ ਨਾਲ ਨਹੀਂ ਵੇਖਿਆ ਗਿਆ, ਕਾਲਾ ਹੋਣ ਨੂੰ ਕਦੀ ਬੁਰਾ ਨਹੀਂ ਸਮਝਿਆ ਗਿਆ। ਉਹਦੀ ਮਿਸਾਲ ਇਹ ਹੈ ਕਿ ਮੇਰੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ, ਉਹਨਾਂ ਦਾ ਨਾਂ ਕੋਈ ਵੀ ਉਸੀ ਉਹਨਾਂ ਨੂੰ ਕਾਲਾ ਆਖੀਦਾ। ਹੋਰ ਸੁਣਾ ਕਾਲਿਆ ਠੀਕ ਹੈ, ਹੋਰ ਕਾਲਾ ਖਾਨ ਵੀ, ਮਤਲਬ ਕਾਲਾ ਵੀ ਨਾਂ ਵੀ ਰੱਖਿਆ ਜਾਂਦਾ ਹੈ। ਕਦੀ ਕਿਸੇ ਬੁਰਾ ਨਹੀਂ ਮਨਾਇਆ ਇਸ ਗੱਲ ਦੇ ਉੱਤੇ, ਨਾ ਕਦੀ ਫੀਲ ਕੀਤਾ ਗਿਆ, ਕਿਉਂਕਿ ਉਹਦੇ ਵਿੱਚ ਕਾਲਾ ਹੋਣਾ ਇੱਕ ਠੀਕ ਹੁੰਦੇ, ਪੱਕੇ ਰੰਗ ਦੀ ਵਜ੍ਹਾ ਤੋਂ ਉਹਨੂੰ ਕਾਲਾ ਆਖਿਆ। ਉਸ ਬੰਦੇ ਨੂੰ ਇਹ ਪਤਾ ਕਿ ਬੰਦਾ ਨਫ਼ਰਤ ਦੇ ਤੌਰ 'ਤੇ, ਤਾਸੁਬ ਦੇ ਤੌਰ 'ਤੇ ਨਹੀਂ ਆਖਦਾ ਪਿਆ, ਕਿਉਂਕਿ ਉਹਨੂੰ ਆਖਣ ਵਾਲਾ ਵੀ ਉਹਦੇ ਵਰਗੇ ਹੀ ਹੈ। ਅਗਰ ਮੈਂ ਕਿਸੇ ਨੂੰ ਕਾਲਾ ਆਖਾਂ ਤੇ ਉਹ ਬੰਦਾ ਮੇਰੇ ਤੋਂ ਇਤਨਾ ਫੀਲ ਇਸ ਵਜ੍ਹਾ ਤੋਂ ਨਹੀਂ ਕਰੇਗਾ, ਮੇਰਾ ਵੀ ਉਹੀ ਰੰਗ ਹੈ, ਠੀਕ ਹੈ। ਲੇਕਿਨ ਸਾਨੂੰ ਕੁਝ ਉਹ ਲੋਕ, ਉਹ ਨੌਨ ਪੰਜਾਬੀ ਜਿਹੜੇ ਨਫ਼ਰਤ ਦੇ ਤੌਰ 'ਤੇ ਕਾਲਾ ਪੰਜਾਬੀ ਜਾਂ ਕਾਲਾ ਆਉਂਦੇ ਨੇ, ਉਹਨਾਂ ਵਾਸਤੇ ਗੁਜ਼ਾਰਿਸ਼ ਹੈ ਕਿ ਪੰਜਾਬ ਦੇ ਉੱਤੇ ਸਦੀਆਂ ਤੋਂ, ਪੰਜਾਬ ਦੀ ਅਗਰ ਤਾਰੀਖ ਵੇਖੋ, ਠੀਕ ਹੈ, ਤੇ ਸਦੀਆਂ ਤੋਂ ਪੰਜਾਬ ਦੇ ਉੱਤੇ ਕਈ ਹਮਲੇ ਹੋਏ, ਕਈ ਹਮਲਾਵਰਾਂ ਹਮਲੇ ਕੀਤੇ। ਗੱਲ ਸੁਣ ਕੇ, ਕਈ ਹਮਲਾਵਰਾਂ ਹਮਲੇ ਕੀਤੇ। ਅਸੀਂ ਉਹਨਾਂ ਹਮਲਿਆਂ ਤੋਂ ਪਹਿਲੇ ਵੀ ਕਾਲੇ ਆਏ, ਸਾਡੇ ਰੰਗ ਇਹੀ ਆਏ, ਠੀਕ ਹੈ। ਵੇਲੇ ਸਿਰ ਕਰੀਮਾਂ ਸ਼ਰੀਮਾਂ ਕੁਝ ਲੋਕਾਂ ਲਾ ਕੇ, ਮੇਕਅਪ ਕਰਕੇ ਕੋਈ ਥੋੜ੍ਹਾ ਬਹੁਤ ਕੋਈ ਫਰਕ ਪਿਆ ਹੋਵੇ ਤਾਂ ਪਿਆ ਹੋਵੇ, ਅਦਰਵਾਈਜ਼ ਸਾਡੇ ਇਹੀ ਰੰਗ ਅੱਜ ਵੀ ਨੇ। ਸਦੀਆਂ ਪਹਿਲੇ ਵੀ ਸਾਡੇ ਇਹੀ ਰੰਗ ਹੈ, ਪਿਓ ਦਾਦੇ, ਉਹਨਾਂ ਦੇ ਪਿਓ ਦਾਦੇ, ਉਹਨਾਂ ਦੇ ਪਿਓ ਦਾਦੇ, ਸਾਡਾ ਇਹੀ ਰੰਗ ਆ। ਔਰ ਨੋਰਮਲੀ ਇੰਡੀਆ ਦੇ ਵਿੱਚ ਵੀ, ਭਾਰਤ ਵਿੱਚ ਵੀ ਤੁਸੀਂ ਵੇਖ ਲਓ, ਉਹਨਾਂ ਦੇ ਵੀ ਰੰਗ ਹੀ ਹੋ ਜਿਹੇ ਹੁੰਦੇ ਨੇ। ਖਾਸ ਤੌਰ 'ਤੇ ਸਾਊਥ ਇੰਡੀਆ ਜਿਹੜਾ, ਉਹਨਾਂ ਦੇ ਵੀ ਸਾਡੇ ਵਰਗੀ ਸ਼ਕਲਾਂ, ਵੀ ਸਾਡੇ ਵਰਗੀਆਂ, ਰੰਗ ਵੀ ਸਾਡੇ ਵਰਗੇ। ਤੇ ਉਹਨਾਂ ਹਮਲਾਵਰਾਂ ਜਿਹੜੇ, ਨਾ ਸਾਡੀਆਂ ਸ਼ਕਲਾਂ ਉਹਨਾਂ ਹਮਲਾਵਰਾਂ ਵਰਗੀਆਂ ਹੋਈਆਂ, ਨਾ ਸਾਡੇ ਰੰਗ 'ਤੇ ਕੋਈ ਫਰਕ ਪਿਆ, ਸਾਡਾ DNA ਉਹੀ ਹੈ। ਅਲਹਮਦੁਲਿਲਾ, ਜਿਹੜਾ DNA ਸਦੀਆਂ ਪਹਿਲੇ ਆ, ਅੱਜ ਵੀ ਉਹੀ ਹੈ। ਔਰ ਸਾਨੂੰ ਜਿਹੜੇ ਆਖਦੇ ਪਏ ਹੁੰਦੇ ਨੇ ਕਿਸੇ ਦੀ ਰਸ਼ੀਅਨ ਦੇ ਬਰੀਡ ਕੋਈ ਹੁੰਦਾ, ਕੋਈ ਅਮਰੀਕਨ ਬਰੀਡ ਹੁੰਦੇ ਨੇ, ਉਹ ਆਪਣੇ ਆਪ ਨੂੰ ਨਹੀਂ ਵੇਖਦੇ ਕਿ ਯਾਰ ਸਾਡੀਆਂ ਸ਼ਕਲਾਂ ਕਿੰਨਾਂ ਨਾਲ ਰਲਦੀਆਂ ਪਈਆਂ ਨੇ, ਅਸੀਂ ਚਿੱਟੇ ਤੇ ਆਏ ਹਾਂ, ਗੋਰੇ ਤੇ ਆਏ ਹਾਂ, ਲੇਕਿਨ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਨੇ, ਭਾਈ ਆਪਣਾ DNA ਕਰਵਾ ਲੈਂਦੇ, ਆ ਜਾਓ, ਬਿਸਮਿਲ੍ਲਾ। ਇਹ ਚਿੱਟੇ ਜਿਹੜੇ ਭਰਾ ਨੇ, ਜਿਹੜੇ ਆਪਣੇ ਆਪ ਨੂੰ ਆਉਂਦੇ ਨੇ ਕਿ ਭਾਈ ਤੁਸੀਂ ਕਾਲੇ ਹੋ, ਜਿਹੜੇ ਨੌਨ ਪੰਜਾਬੀਆਂ ਨੂੰ ਕਾਲਾ ਪੰਜਾਬੀ ਆਉਂਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਆ ਜਾਓ ਭਾਈ, DNA ਕਰਵਾ ਲੈਂਦੇ ਹਾਂ, ਵੇਖ ਲੈਂਦੇ ਹਾਂ ਕਿ ਆਪਣੇ ਪਿਓ ਦਾਦੇ ਦਾ DNA ਲੈ ਕੇ ਹੁਣ ਤੱਕ ਕੌਣ ਆ ਰਿਹਾ, ਔਰ ਹਮਲਾਵਰਾਂ ਦਾ DNA ਕਿੰਨਾਂ ਦੇ ਵਿੱਚ ਆ ਕੇ ਕਨਵਰਟ ਹੋ ਗਿਆ ਹੋਇਆ। ਸਾਡੀਆਂ ਸ਼ਕਲਾਂ ਹਮਲਾਵਰਾਂ ਦੇ ਉੱਤੇ ਨਹੀਂ ਆਈਆਂ ਭਾਈ। ਪੰਜਾਬ ਦੇ ਉੱਤੇ ਵੀ ਹਾਲਾਂਕਿ ਕਈ ਹਮਲੇ ਹੋਏ ਨੇ, ਕਈ ਲੋਕਾਂ ਨੂੰ ਪੰਜਾਬੀਆਂ ਮਾਰਿਆ, ਇੱਥੋਂ ਵਾਪਸ ਭਜਾ ਦਿੱਤਾ,
ਕਈ ਲੋਕ ਪੰਜਾਬ ਦੇ ਉੱਤੇ ਕਬਜ਼ੇ ਵੀ ਕੀਤੇ, ਕਈ ਲੋਕ ਪੰਜਾਬ ਨੂੰ ਤਬਾਹੋ ਬਰਬਾਦ ਕਰਕੇ, ਪੰਜਾਬ 'ਤੇ ਹਮਲਾ ਕਰਕੇ ਅੱਗੇ ਹਿੰਦੁਸਤਾਨ ਤੱਕ ਵੀ ਨਿਕਲੇ, ਇੰਜ ਵੀ ਹੋਇਆ। ਲੇਕਿਨ ਪੰਜਾਬੀਆਂ ਦੀਆਂ ਸ਼ਕਲਾਂ ਭਾਈ ਅੱਜ ਵੀ ਹੋਈ ਨੇ, ਸਦੀਆਂ ਪਹਿਲੇ ਜਿਹੜੀਆਂ ਆਈਆਂ ਹੁਣ ਵੀ ਹੋਈ ਨੇ। ਔਰ ਸਾਡੇ ਕਾਲੇ ਰੰਗ ਨੇ, ਸਾਨੂੰ ਕੋਈ ਉਹਦੇ ਉੱਤੇ ਕੋਈ ਸ਼ਰਮਿੰਦਗੀ ਨਹੀਂ ਭਾਈ, ਸਾਨੂੰ ਪ੍ਰਾਊਡ ਹੈ ਆਪਣੇ ਕਾਲੇ ਸਾਂਵਲੇ ਰੰਗ ਦੇ ਉੱਤੇ।